ਸਾਡੇ ਤੇ ਇੱਥੇ ਬੱਚੇ ਜਿਹੜੇ ਸਕੂਲ ਵਿੱਚ ਪੰਜਾਬੀ ਬੋਲਣ ਤੇ ਉਹਨਾਂ ਨੂੰ ਫਾਈਨ ਕਰ ਦਿੱਤਾ ਜਾਂਦਾ ਜਾਂ ਸਕੂਲ ਤੋਂ ਕੱਢ ਦਿੱਤਾ ਜਾਂਦਾ। ਸਾਡੇ ਵੀ ਇਹੀ ਕੰਮ ਹੈ ਜੀ, ਜਿਹੜੇ ਕੌਣ ਹਰੇਕ ਪਾਸੇ ਤੁਰ ਪਿਆ ਇਹ ਨਾ ਰਿਵਾਜ ਹਰੇਕ ਪਾਸੇ ਹੀ ਤੁਰ ਪਿਆ ਵੀ ਪੰਜਾਬੀ ਤੇ ਨਾ ਜੁਰਮਾਨਾ ਕਰਦੇ ਆ ਕਿ ਸਾਡੀ ਇਹ ਹੋਂਦ ਖਤਮ ਕਰ ਦੇਣ। ਇਹੀ ਹੋਊਗਾ ਜੇ ਕਿਸੇ ਕੌਮ ਨੂੰ ਖਤਮ ਕਰਨਾ ਤਾਂ ਉਹਦੀ ਮਾਂ ਬੋਲੀ ਖੋਲੋ, ਕੌਮ ਆਪਣੇ ਆਪ ਖਤਮ ਹੋ ਜਾਂਦੀ। ਜੇ ਮਾਂ ਬੋਲੀ ਜਿਉਂਦੀ ਰਹੂਗੀ ਤਾਂ ਆਪਣਾ ਅੱਗੇ ਗ੍ਰੰਥ ਵੀ ਤਾਂ ਹੀ ਬੰਦਾ ਪੜੂਗਾ, ਧਰਮ ਨਾਲ ਵੀ ਤਾਂ ਹੀ ਜੁੜੂਗਾ ਨਾ ਜੀ। ਜੇ ਮਾਂ ਬੋਲੀ ਆਪਾਂ ਨੂੰ ਜਿਹੜੀ ਜ਼ਬਾਨ ਆਪਾਂ ਬੋਲਦੇ ਆ ਉਹਦੇ 'ਚ ਹੀ ਆਪਣੇ ਗ੍ਰੰਥ ਨੇ, ਸੋ ਇਸ ਕਰਕੇ ਧਰਮ ਨਾਲ ਵੀ ਬੰਦਾ ਟੁੱਟ ਜਾਂਦਾ ਤੇ ਹਰ ਚੀਜ਼ ਨਾਲ ਟੁੱਟ ਜਾਂਦਾ। ਕਹਿਣ ਦਾ ਆਪਾਂ ਵੀ ਜੇ ਕਿਸੇ ਨੂੰ ਕਹਿੰਦੇ ਆ ਵੀ ਸਿਆਣਿਆਂ ਨੇ ਇੱਕ ਗੱਲ ਕਹੀ ਹੈ ਵੀ ਜੇ ਕਿਸੇ ਕੌਮ ਨੂੰ ਖਤਮ ਕਰਨਾ ਤਾਂ ਉਹਦੀ ਮਾਂ ਬੋਲੀ ਖੋਲੋ, ਕੌਮ ਆਪਣੇ ਆਪ ਖਤਮ ਹੋ ਜੂਗੀ। ਇਹ ਸਾਜ਼ਿਸ਼ਾਂ ਨੇ ਜੀ, ਹੁਣ ਇਹਦੇ ਬਾਰੇ ਕੀ ਸੱਚ ਹੈ ਤਾਂ ਚਲੋ ਰੱਬ ਜਾਣਦਾ, ਪਰ ਸਾਡੀ ਕੋਸ਼ਿਸ਼ ਇਹੀ ਹੈ ਵੀ ਸਭ ਤੋਂ ਵੱਧ ਆਪਾਂ ਪੰਜਾਬੀ 'ਚ ਹੀ ਗੱਲ ਕਰੀ ਦੀ ਹੈ ਤੇ ਪੰਜਾਬੀ ਨੂੰ ਹੀ ਆਪਾਂ ਪ੍ਰਮੋਟ ਕਰੀਦਾ ਜੀ। ਇੱਥੇ ਤਾਂ ਬਹੁਤ ਸੋਹਣੀ ਪੰਜਾਬੀ ਬੋਲਦੇ ਆ, ਇੱਥੇ ਤਾਂ ਹੋਰ ਕੋਈ ਸੁਣਿਆ ਨਹੀਂ ਹਿੰਦੀ ਬੋਲਦਾ। ਸਾਡੇ ਅਜੇ ਤੁਹਾਡਾ ਉਧਰ ਹੈਗਾ ਵੀ ਬੱਚੇ ਹਿੰਦੀ 'ਚ ਬੋਲਦੇ ਆ, ਗੱਲ ਕਰਦੇ ਆ, ਪਰ ਇੱਥੇ ਤਾਂ ਸਾਰੇ ਬੱਚੇ ਪੰਜਾਬੀ 'ਚ ਬੋਲਦੇ ਆ। ਫੋਰਸ ਵਾਲੇ ਵੀ ਸਾਰੇ ਪੰਜਾਬੀ 'ਚ ਬੋਲਦੇ, ਵਧੀਆ ਲੱਗਦਾ। ਬੋਲਣ ਦਾ ਲਹਿਜ਼ਾ ਹੈ ਨਾ ਉਹ ਬਹੁਤ ਵਧੀਆ ਲੱਗਦਾ ਜੀ ਸਾਨੂੰ। ਕਿਸੇ ਨਾਲ ਜਿਵੇਂ ਤੁਹਾਡੇ ਨਾਲ ਗੱਲ ਹੋ ਰਹੀ ਹੈ ਤਾਂ ਬੋਲਣ ਦਾ ਜਿਹੜਾ ਲਹਿਜ਼ਾ ਹੈ ਜ਼ੁਬਾਨ ਦੇ ਵਿੱਚ ਇੱਕ ਵੱਖਰੇ ਤਰ੍ਹਾਂ ਦੀ ਸਵੀਟਨੈਸ ਜਿਹਨੂੰ ਕਹਿ ਦਈਏ ਉਵੇਂ ਆ ਵੀ ਮਿਠਾਸ ਆ ਨਾ ਵੀ। सत श्री अकाल जी। असी इस टाइम मौजूद हाँ गुरुद्वारा ननकाना साहिब। इंडिया तो आए सिख यात्री तो इन्हां नाल करदे हां गलबात। तो इन्हां ने अज इन्हां नाल गल करना साडा मतलब यह है कि इन्हां ने इतराज़ किया कि पाकिस्तान दे विच जिहड़ी हैगी आ गुरमुखी ते शाहमुखी दी बहुत जिहड़ी है ना किल्लत हैगी है। इत्थे निक्के निक्के बच्चों के कोलों असीं ना कि बोली तो बोल सुनते हैं लेकिन लिखे हुए अखर नहीं देखते। इन्हां नाल करदे हां गलबात। की नाम जी? मेरा नाम तरुण सिंह है जी। अच्छा, किहड़ी जगह तो आए जी? मैं मंडी गोबिंदगढ़ जिला फतेहगढ़ साहब पंजाब। हाँ जी। अच्छा, ये दसो कि पाकिस्तान आके किदां दा लगा? बहुत अच्छा लग्या जी। एक पल भी ऐ नहीं लग्या भी असीं किसी वखरे पराए मुल्क च आए हाँ भी सब कुछ अपना ही लग रहा है क्योंकि अपनी बोली इक्को है, सब कुछ इक्को है ना। जस्ट इक्को लकीर है जी, एक उन्हें वखरा किया है, अदरवाइज सब कुछ सेम है जी। अच्छा अच्छा बजुर्गो, तुहाडे नाल असीं ये पुछना तुहानूं, तुसीं कहा कि इधर ना दोनों पंजाबां च पंजाबी दा बहुत माड़ा हाल होई जांदा। ये दसो जरा की रौला वा की सानूं ये आउंदियां नहीं कम, सानूं तां पंजाबी दे विच गल करनी आउंदी है। हां जी। हैं ते पंजाबी थोड़ी बहुत लिखी लुखी होवे ते सब पांदे पढ़ लैणगे फलाना घर आ फलाना पिंड आ जां कोई चीज़ आ, इस करके सानूं तां असीं कहने चलदे होई आ। तुसीं कहने आ कि बोर्डां दे उत्ते जिहड़ा ना गुरमुखी दे विच लिखिया होवे। हो तां करता होया जी। जिवें हुण सरकार ने 21 फरवरी ਨੂੰ ਮਾਂ ਬੋਲੀ ਦਿਵਸ ਮਨਾਇਆ ਸੀ ਪੰਜਾਬ ਸਰਕਾਰ ਨੇ, ਤੇ ਹਦਾਇਤ ਕਰਤੀ ਸੀ ਸਾਰੇ ਦੁਕਾਨਦਾਰਾਂ ਨੂੰ, ਦਫ਼ਤਰਾਂ ਨੂੰ ਕਿ ਆਪਣੇ ਜਿੰਨੇ ਵੀ ਸਾਈਨ ਬੋਰਡ ਨੇ ਜੋ ਵੀ ਐਵੇਂ ਸਭ ਕੁਝ ਹੈ ਨਾ ਇਹ ਪੰਜਾਬੀ ਦੇ ਵਿੱਚ ਹੋਊਗਾ। ਤੇ ਤਕਰੀਬਨ ਉੱਥੇ ਕੰਮ ਵੀ ਹੋ ਗਿਆ ਹੋਇਆ ਜੀ, ਪੰਜਾਬੀ ਦੇ ਵਿੱਚ ਹੁਣ ਬੋਰਡ ਲੱਗਣੇ ਸ਼ੁਰੂ ਹੋ ਗਏ ਨੇ। ਹਾਈਵੇ ਤੇ ਪਹਿਲਾਂ ਹੋ ਗਏ ਸੀਗੇ ਜੀ, ਦੁਕਾਨਾਂ ਦੇ ਹੁਣ ਹੋਣ ਲੱਗ ਗਏ ਜੀ। अच्छा, साडे ते इत्थे बच्चे जिहड़े स्कूल विच पंजाबी बोलण ते उन्हां नूं फाइन कर दित्ता जांदा ਜਾਂ ਸਕੂਲ ਤੋਂ ਕੱਢ ਦਿੱਤਾ ਜਾਂਦਾ। ਸਾਡੇ ਵੀ ਇਹੀ ਕੰਮ ਹੈ ਜੀ, ਜਿਹੜੇ ਕੌਣ ਹਰੇਕ ਪਾਸੇ ਤੁਰ ਪਿਆ ਇਹ ਨਾ ਰਿਵਾਜ ਹਰੇਕ ਪਾਸੇ ਹੀ ਤੁਰ ਪਿਆ ਵੀ ਪੰਜਾਬੀ ਤੇ ਨਾ ਜੁਰਮਾਨਾ ਕਰਦੇ ਆ ਕਿ ਸਾਡੀ ਇਹ ਹੋਂਦ ਖਤਮ ਕਰ ਦੇਣ। ਇਹੀ ਹੋਊਗਾ ਕਿਉਂਕਿ ਜੇ ਕਿਸੇ ਕੌਮ ਨੂੰ ਖਤਮ ਕਰਨਾ ਤਾਂ ਉਹਦੀ ਮਾਂ ਬੋਲੀ ਖੋਲੋ, ਕੌਮ ਆਪਣੇ ਆਪ ਖਤਮ ਹੋ ਜਾਂਦੀ। ਜੇ ਮਾਂ ਬੋਲੀ ਜਿਉਂਦੀ ਰਹੂਗੀ ਤਾਂ ਆਪਣਾ ਅੱਗੇ ਗ੍ਰੰਥ ਵੀ ਤਾਂ ਹੀ ਬੰਦਾ ਪੜੂਗਾ, ਧਰਮ ਨਾਲ ਵੀ ਤਾਂ ਹੀ ਜੁੜੂਗਾ ਨਾ ਜੀ। ਜੇ ਮਾਂ ਬੋਲੀ ਆਪਾਂ ਨੂੰ ਜਿਹੜੀ ਜ਼ਬਾਨ ਆਪਾਂ ਬੋਲਦੇ ਆ ਉਹਦੇ 'ਚ ਹੀ ਆਪਣੇ ਗ੍ਰੰਥ ਨੇ, ਸੋ ਇਸ ਕਰਕੇ ਧਰਮ ਨਾਲ ਵੀ ਬੰਦਾ ਟੁੱਟ ਜਾਂਦਾ ਤੇ ਹਰ ਚੀਜ਼ ਨਾਲ ਟੁੱਟ ਜਾਂਦਾ। ਕਹਿਣ ਦਾ ਆਪਾਂ ਵੀ ਜੇ ਕਿਸੇ ਨੂੰ ਕਹਿੰਦੇ ਆ ਵੀ ਸਿਆਣਿਆਂ ਨੇ ਇੱਕ ਗੱਲ ਕਹੀ ਹੈ ਵੀ ਜੇ ਕਿਸੇ ਕੌਮ ਨੂੰ ਖਤਮ ਕਰਨਾ ਤਾਂ ਉਹਦੀ ਮਾਂ ਬੋਲੀ ਖੋਲੋ, ਕੌਮ ਆਪਣੇ ਆਪ ਖਤਮ ਹੋ ਜੂਗੀ। ਇਹ ਸਾਜ਼ਿਸ਼ਾਂ ਨੇ ਜੀ, ਹੁਣ ਇਹਦੇ ਬਾਰੇ ਕੀ ਸੱਚ ਹੈ ਤਾਂ ਚਲੋ ਰੱਬ ਜਾਣਦਾ, ਪਰ ਸਾਡੀ ਕੋਸ਼ਿਸ਼ ਇਹੀ ਹੈ ਵੀ ਸਭ ਤੋਂ ਵੱਧ ਆਪਾਂ ਪੰਜਾਬੀ 'ਚ ਹੀ ਗੱਲ ਕਰੀ ਦੀ ਹੈ ਤੇ ਪੰਜਾਬੀ ਨੂੰ ਹੀ ਆਪਾਂ ਪ੍ਰਮੋਟ ਕਰੀਦਾ ਜੀ। ਇੱਥੇ ਤਾਂ ਬਹੁਤ ਸੋਹਣੀ ਪੰਜਾਬੀ ਬੋਲਦੇ ਆ, ਇੱਥੇ ਤਾਂ ਹੋਰ ਕੋਈ ਸੁਣਿਆ ਨਹੀਂ ਹਿੰਦੀ ਬੋਲਦਾ। ਸਾਡੇ ਅਜੇ ਤੁਹਾਡਾ ਉਧਰ ਹੈਗਾ ਵੀ ਬੱਚੇ ਹਿੰਦੀ 'ਚ ਬੋਲਦੇ ਆ, ਗੱਲ ਕਰਦੇ ਆ, ਪਰ ਇੱਥੇ ਤਾਂ ਸਾਰੇ ਬੱਚੇ ਪੰਜਾਬੀ 'ਚ ਬੋਲਦੇ ਆ। ਫੋਰਸ ਵਾਲੇ ਵੀ ਸਾਰੇ ਪੰਜਾਬੀ 'ਚ ਬੋਲਦੇ, ਵਧੀਆ ਲੱਗਦਾ। ਬੋਲਣ ਦਾ ਲਹਿਜ਼ਾ ਹੈ ਨਾ ਉਹ ਬਹੁਤ ਵਧੀਆ ਲੱਗਦਾ ਜੀ ਸਾਨੂੰ। ਕਿਸੇ ਨਾਲ ਜਿਵੇਂ ਤੁਹਾਡੇ ਨਾਲ ਗੱਲ ਹੋ ਰਹੀ ਹੈ ਤਾਂ ਬੋਲਣ ਦਾ ਜਿਹੜਾ ਲਹਿਜ਼ਾ ਜ਼ੁਬਾਨ ਦੇ ਵਿੱਚ ਇੱਕ ਵੱਖਰੇ ਤਰ੍ਹਾਂ ਦੀ ਸਵੀਟਨੈਸ ਜਿਹਨੂੰ ਕਹਿ ਦਈਏ ਉਵੇਂ ਆ ਵੀ ਮਿਠਾਸ ਆ ਨਾ ਵੀ। ਜਦੋਂ ਦੋਵੇਂ ਪੰਜਾਬੀ ਆਪਸ 'ਚ ਇਕੱਠੇ ਹੋ ਜਾਂਦੇ ਆ ਤੇ ਫਿਰ ਪਿਆਰ ਤੇ ਮਿਠਾਸ ਆਪੀ ਵੱਜ ਜਾਂਦੀ। ਹਾਂਜੀ, ਸਹੀ ਕਿਹਾ ਜੀ, ਸਹੀ ਕਿਹਾ ਜੀ। ਤੇ ਬਾਕੀ ਬਹੁਤ ਵਧੀਆ ਲੱਗ ਰਿਹਾ ਜੀ।
ਪਹਿਲੀ ਵਾਰ ਅਸੀਂ ਆਏ ਆ ਜੀ, ਤੇ ਹੁਣ ਤਾਂ ਅਸੀਂ ਜਿੰਨਿਆਂ ਨੂੰ ਵੀ ਮਿਲਾਂਗੇ ਵੱਧ ਤੋਂ ਵੱਧ ਲੋਕਾਂ ਨੂੰ ਮੋਟੀਵੇਟ ਕਰਾਂਗੇ ਵੀ ਵੱਧ ਤੋਂ ਵੱਧ ਆਓ, ਵੱਧ ਤੋਂ ਵੱਧ ਦਰਸ਼ਨ ਕਰਨ ਆਓ। ਤੇ ਬਹੁਤ ਬਹੁਤ ਧੰਨਵਾਦ।